ਅੱਜ ਸਾਡੇ ਸਟੂਡੀਓ ਵਿੱਚ ਪੰਜਾਬੀ ਰੰਗਮੰਚ ਦੇ ਪ੍ਰਸਿੱਧ ਐਕਟਰ ਅਤੇ ਡਾਇਰੈਕਟਰ ਆਏ ਹਨ, ਜਿਨ੍ਹਾਂ ਨੇ ਬਹੁਤ ਸਾਰੇ ਨਾਟਕ ਖੇਡੇ ਅਤੇ ਡਾਇਰੈਕਟ ਕੀਤੇ, ਜਿਨ੍ਹਾਂ ਵਿੱਚ ਮੇਲਾ ਮੁੰਡੇ ਕੁੜੀਆਂ ਦਾ, ਹਿੰਦ ਦੀ ਆਵਾਜ਼, ਮੈਂ ਤੇਰਾ ਬੰਦਾ, ਸਰਹੰਦ ਦੀ ਦੀਵਾਰ ਖੇਡੇ ਅਤੇ ਡਾਇਰੈਕਟ ਕੀਤੇ। आप ते हुस्से हो चेहरे, खामोश ज़बाना शर्मसार अखां इस गल दी गवाही दे रही ने कि उन्हां मुट्ठी पर सिखा सामने साडा तमाम लश्कर कुछ भी नहीं। रात दे सन्नाटे विच लुक छुप के हमला करो, मेरा लखां दा लश्कर गोला बारूद जो कुछ चाहिए ले जाओ, पर अनिल सुबह तक उस गोबिंद सिंह नू मेरे सामने पेश करो। जाओ। वो दो में बच्चे इनकार कर देन तो दादी समेत शाही जलादा दे हवाले कर दो। मेरी मुराद है हरपाल टिवाणा ਅਤੇ ਨੀਨਾ ਟਿਵਾਣਾ ਜੀ ਦੇ ਸੁਪੁੱਤਰ ਮਨਪਾਲ ਟਿਵਾਣਾ ਜੀ ਤੋਂ। ਮਨਪਾਲ ਟਿਵਾਣਾ ਜੀ, ਵੈਲਕਮ ਟੂ ਆਵਰ ਸਟੂਡੀਓ ਜੀ। ਮੈਂ ਬਹੁਤ ਧੰਨਵਾਦ ਜੀ ਕਮਲ ਜੀ ਤੁਹਾਡਾ, ਅਤੇ ਮਹਿਕ ਪੰਜਾਬ ਦੀ ਅਤੇ ਪੰਜਾਬੀ ਕਲਮਾ.com ਦੇਖਣ ਵਾਲਿਆਂ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜੀ ਆਇਆਂ। ਸਤਿ ਸ਼੍ਰੀ ਅਕਾਲ। ਮਨਪਾਲ ਟਿਵਾਣਾ ਜੀ, ਸਭ ਤੋਂ ਪਹਿਲਾਂ ਸਾਨੂੰ ਦੱਸੋ ਕਿ ਤੁਹਾਡੀ ਜਿਹੜੀ ਕੈਨੇਡਾ ਇਹ ਵਿਜ਼ਿਟ ਹੈਗੀ, ਹਾਂਜੀ, ਤੁਸੀਂ ਕੋਈ ਨਾਟਕ ਲੈ ਕੇ ਆਏ ਆ ਜਾਂ ਸਿਰਫ ਵਿਜ਼ਿਟ ਕਰਨੀ ਆਏ? ਜਿਹੜੀ ਇਹ ਵਿਜ਼ਿਟ ਹੈ ਜੀ, ਇਸ ਵਾਰੀ ਤਾਂ ਥੋੜ੍ਹੀ ਜਿਹੀ ਪਰਸਨਲ ਸੀ। ਮੈਂ ਆਪਣੀ ਫੈਮਿਲੀ ਨਾਲ, ਮੇਰੇ ਵਾਈਫ ਅਤੇ ਮੇਰੇ ਬੱਚੇ ਆਏ ਨੇ। ਅਸੀਂ ਕਿਹਾ ਚਲੋ, ਮੇਰੇ ਕੋਲ ਕੁਛ ਸਮਾਂ ਸੀਗਾ, ਮੇਰੇ ਸਾਰੇ ਇੱਥੇ ਰਿਲੇਟਿਵਸ, ਮੇਰਾ ਨਾਨਕਾ ਸਾਰਾ ਕੈਨੇਡਾ 'ਚ ਵੱਸਦਾ, ਵੈਨਕੂਵਰ ਦੇ ਵਿੱਚ ਅਤੇ ਕੈਲਗਰੀ ਦੇ ਵਿੱਚ। ਇਟ ਵਾਜ਼ ਅ ਪਰਸਨਲ ਵਿਜ਼ਿਟ। ਪਰ ਉਹ ਕਿਉਂਕਿ ਕਲਾਕਾਰ ਆ, ਉਲੀਕ ਰਹੇ ਆ ਪ੍ਰੋਗਰਾਮ, ਕੁਛ ਮੀਟਿੰਗਸ ਵੀ ਸੀਗੀਆਂ, ਅਤੇ ਸੱਚੇ ਪਾਤਸ਼ਾਹ ਦੀ ਮਿਹਰ ਰਹੀ ਤਾਂ ਵਧੀਆ ਪ੍ਰੋਗਰਾਮ ਲੈ ਕੇ ਕੈਨੇਡਾ ਦੇ ਦਰਸ਼ਕਾਂ ਲਈ ਹਾਜ਼ਰ ਹੋਵਾਂਗੇ। ਤੁਹਾਡਾ ਸਾਰਾ ਪਰਿਵਾਰ ਹੀ ਪੰਜਾਬੀ ਥੀਏਟਰ ਨੂੰ ਸਮਰਪਿਤ ਹੈ, ਜਿਵੇਂ ਤੁਹਾਡੇ ਸਵਰਗੀ ਪਿਤਾ ਜੀ ਹਰਪਾਲ ਟਿਵਾਣਾ ਜੀ, ਤੁਹਾਡੇ ਮਾਤਾ ਜੀ ਨੀਨਾ ਟਿਵਾਣਾ ਜੀ, ਅਤੇ ਤੁਸੀਂ ਆਪ ਵੀ ਥੀਏਟਰ ਨੂੰ ਸਮਰਪਿਤ ਹੋ। ਤੁਸੀਂ ਆਪਣੇ ਪਿਤਾ ਜੀ ਦੇ ਜਾਣ ਤੋਂ ਬਾਅਦ ਪੰਜਾਬੀ ਰੰਗਮੰਚ ਲਈ ਕੀ ਨਵੇਂ ਕੰਮ ਕੀਤੇ? ਬੜਾ ਮੁਸ਼ਕਿਲ ਸੀਗਾ ਜੀ। 2002 ਦੇ ਵਿੱਚ ਕਾਰ ਹਾਦਸੇ ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ ਸੀ। ਉਸ ਤੋਂ ਬਾਅਦ ਸਾਡਾ ਪਹਿਲਾ ਜਿਹੜਾ ਸਾਡੀ ਸੋਚ ਬਣੀ ਪਰਿਵਾਰਕ ਇਹ ਸੀ ਕਿ ਉਹਨਾਂ ਨੇ ਇੰਨੀ ਮਿਹਨਤ ਕੀਤੀ ਹੈ ਅਤੇ ਉਸ ਵਿਰਸੇ ਨੂੰ, ਉਸ ਵਿਰਾਸਤ ਨੂੰ ਸੰਭਾਲਣ ਦੀ ਲੋੜ ਹੈ। 35 ਸਾਲ ਉਹਨਾਂ ਨੇ ਇਸ ਆਪਣੀ ਮਾਂ ਬੋਲੀ ਦੀ ਸੇਵਾ 'ਚ, ਪੰਜਾਬੀ ਰੰਗਮੰਚ ਦੀ ਸੇਵਾ ਵਿੱਚ ਲਾਏ ਨੇ। ਸੋ ਅਸੀਂ ਪਹਿਲਾ ਜਿਹੜਾ ਕਦਮ ਚੁੱਕਿਆ ਸੀ ਕਿ ਟਿਵਾਣਾ ਸਾਹਿਬ ਦੀ ਯਾਦ ਦੇ ਵਿੱਚ ਪਟਿਆਲੇ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਇੱਕ ਅੱਛਾ ਥੀਏਟਰ ਬਣਨਾ ਚਾਹੀਦਾ, ਕਿਉਂਕਿ ਉਹਨਾਂ ਨੂੰ ਉਹਨਾਂ ਦੀ ਇਹ ਸੋਚ ਸੀ ਕਿ ਇੱਕ ਅੱਛਾ ਪ੍ਰੋਫੈਸ਼ਨਲ ਥੀਏਟਰ ਹੋਣਾ ਚਾਹੀਦਾ ਜਿੱਥੇ ਪੰਜਾਬੀ ਰੰਗਮੰਚ ਪ੍ਰਫੁੱਲਤ ਹੋ ਸਕੇ, ਲਾਈਟ ਅਤੇ ਸਾਊਂਡ ਨਾਲ ਲੈਸ। ਅਸੀਂ ਉਸ ਸੋਚ 'ਤੇ ਚੱਲੇ। ਨਾਲੇ ਸਾਨੂੰ ਇਹ ਸੀ ਕਿ ਜਿਹੜੀਆਂ ਉਹਨਾਂ ਨੇ ਇੰਨੀਆਂ ਅੱਛੇ ਨਾਟਕ ਖੇਡੇ ਆਪਣੀ ਜ਼ਿੰਦਗੀ ਦੇ ਵਿੱਚ, ਜਿਵੇਂ ਸ਼ਾਇਦ ਇੱਥੇ ਦੇ ਦਰਸ਼ਕ ਜਾਣਦੇ ਹੁਣ ਸਰਹੰਦ ਦੀ ਦੀਵਾਰ, ਆਪ ਜੀ ਨੇ ਵੀ ਦੇਖਿਆ ਸੀ। 2007 ਦੇ ਵਿੱਚ ਸਾਨੂੰ ਬੜਾ ਹੁੰਗਾਰਾ ਮਿਲਿਆ ਕੈਨੇਡਾ ਦੀ ਧਰਤੀ 'ਤੇ। ਅਤੇ ਉਸ ਤੋਂ ਇਲਾਵਾ ਉਹਨਾਂ ਦੇ ਕਈ ਹੋਰ ਨਾਟਕ, ਲੌਂਗ ਦਾ ਲਿਸ਼ਕਾਰਾ, ਦੀਵਾ ਬੜੇ ਸਾਈਦਾਤ, ਫਿਲਮਾਂ ਵੀ ਬਣੀਆਂ ਜਿਹੜੀਆਂ, ਜਾਂ ਇੱਕ ਬੜਾ ਅੱਛਾ ਨਾਟਕ ਮੇਲਾ ਮੁੰਡੇ ਕੁੜੀਆਂ ਦਾ, ਜਿਹੜਾ ਨੌਜਵਾਨ ਆਪਣੀ ਨੌਜਵਾਨੀ ਦੀ 'ਤੇ ਗੱਲ ਕਰਦਾ, ਜਿਹੜੀ ਸਾਡੀ ਪੰਜਾਬ ਦੀ ਨੌਜਵਾਨੀ ਹੈ, ਉਹਨਾਂ ਦੇ ਜਿਹੜੇ ਕਈ ਪਹਿਲੂਆਂ 'ਤੇ ਗੱਲ ਕਰਦਾ ਹੈ ਉਹ ਨਾਟਕ। ਔਰ ਕਈ ਹੋਰ ਨਾਟਕ ਅਸੀਂ ਸੋਚਿਆ ਵੀ ਇਹਨਾਂ ਨੂੰ ਰਿਵਾਈਵ ਕੀਤਾ ਜਾਵੇ, ਇਹ ਜਿਉਂਦੇ ਰੱਖਣੇ ਚਾਹੀਦੇ ਨੇ, ਕਿਉਂਕਿ ਇੰਨੀਆਂ ਅੱਛੀਆਂ ਸਕ੍ਰਿਪਟ ਸੀਗੀਆਂ ਅਤੇ ਸਾਨੂੰ ਉਹਨਾਂ 'ਤੇ ਕੰਮ ਕਰਨਾ ਚਾਹੀਦਾ। ਸੋ ਉਸ ਮਕਸਦ ਨੂੰ ਲੈ ਕੇ ਮੈਂ ਉਹ ਨਾਟਕ ਖੇਡਣੇ ਸ਼ੁਰੂ ਕੀਤੇ। ਔਰ ਮੈਂ ਆਪ ਨੂੰ ਜਿਹਨੂੰ ਦੱਸ ਦੇਣਾ ਚਾਹੁੰਦਾ ਅਤੇ ਦਰਸ਼ਕਾਂ ਨੂੰ ਵੀ ਕਿ ਅਸੀਂ ਬਹੁਤ ਹੀ ਸਾਨੂੰ ਇਸ ਦਾ ਹੁੰਗਾਰਾ ਮਿਲਿਆ, ਪਿਆਰ ਮਿਲਿਆ, ਔਰ ਸਾਨੂੰ ਉਮੀਦ ਹੈ ਕਿ ਅਸੀਂ ਉਸ ਜਿਹੜੀ ਮੇਰੇ ਫਾਦਰ ਦੀ ਲੈਗੇਸੀ ਹੈ ਉਸ ਨੂੰ ਕਾਇਮ ਰੱਖਣ ਦੇ ਵਿੱਚ ਕਿਸੇ ਹੱਦ ਤੱਕ ਕਾਮਯਾਬ ਹੋਏ ਹਾਂ। ਠੀਕ ਹੈ ਜੀ। ਜਿਵੇਂ ਭਾਰਤ ਦੀਆਂ ਖੇਤਰੀ ਭਾਸ਼ਾਵਾਂ ਜਿਹੜੀਆਂ, ਜਿਵੇਂ ਬੰਗਾਲੀ ਆ, ਮਰਾਠੀ ਆ, ਇਹਨਾਂ ਦੇ ਜਿਹੜੇ ਥੀਏਟਰ ਹੈਗਾ ਉਹਨਾਂ ਨੇ ਬਹੁਤ ਵਿਕਾਸ ਕੀਤਾ। ਕੀ ਕਾਰਨ ਹੈ ਕਿ ਸਾਡਾ ਪੰਜਾਬੀ ਥੀਏਟਰ ਇੰਨਾ ਵਿਕਾਸ ਨਹੀਂ ਕਰ ਸਕਿਆ? ਸਪਾਂਸਰਸ਼ਿਪ ਤੋਂ ਬਿਨਾਂ ਕੋਈ ਵੀ ਚੀਜ਼ ਨਹੀਂ ਚੱਲਦੀ, ਟਿਕਟਿੰਗ ਤੋਂ ਬਿਨਾਂ ਕੋਈ ਚੀਜ਼ ਨਹੀਂ ਚੱਲਦੀ। ਗੱਲ ਇਹ ਝੋਲੇ ਲਟਕਾ ਕੇ, ਕੁੜਤੇ ਪਜਾਮੇ ਪਾ ਕੇ ਥੀਏਟਰ ਕਰਨਾ ਚੰਗਾ ਤਾਂ ਲੱਗਦਾ, ਪਰ ਜੇ ਉਹ ਤੁਹਾਡੇ ਪਰਿਵਾਰ ਨੂੰ ਰੋਟੀ ਨਹੀਂ ਦੇ ਸਕਦਾ ਅਤੇ ਤੁਹਾਡੀ ਬੇਸਿਕ ਜਿਹੜੀਆਂ ਨੈਸੈਸਿਟੀਜ਼ ਨੇ ਲਾਈਫ ਦੀਆਂ ਉਹਨਾਂ ਨੂੰ ਪੂਰੀਆਂ ਨਹੀਂ ਕਰ ਸਕਦਾ, ਫਿਰ ਉਹਦੇ 'ਚ ਸਾਡੇ ਕਲਾਕਾਰ ਫਰਸਟਰੇਟ ਹੋ ਜਾਂਦੇ ਨੇ। ਇਸ ਲਈ ਜਿਹੜਾ ਪੰਜਾਬੀ ਥੀਏਟਰ ਹੈ ਉਹਨੂੰ
ਕਦੇ ਵੀ ਉਸ ਤਰ੍ਹਾਂ ਦੀ ਸਪਾਂਸਰਸ਼ਿਪ ਜਾਂ ਦਰਸ਼ਕਾਂ ਤੋਂ ਟਿਕਟਿੰਗ ਹੁੰਗਾਰਾ ਨਹੀਂ ਮਿਲਿਆ। ਵੀ ਤੁਸੀਂ ਕਦੇ ਨਹੀਂ ਦੇਖਿਆ ਹੋਣਾ, ਟਿਵਾਣਾ ਸਾਹਿਬ ਨੇ ਕੀਤਾ ਸਿਰਫ ਕਿ ਪੰਜਾਬੀ ਭਵਨ ਖੁੱਲ੍ਹੇ ਰੰਗਮੰਚ ਦੇ ਵਿੱਚ ਲੁਧਿਆਣੇ ਉਹਨਾਂ ਨੇ 7-8 ਸਾਲ ਟਿਕਟਾਂ ਲਾ ਕੇ ਲੋਕ ਡਰਾਮਾ ਦੇਖਣ ਆਉਂਦੇ ਸੀ। ਜਦ ਤੱਕ ਅਗਰ ਅਸੀਂ ਉਸ ਨੂੰ ਨਹੀਂ ਕਰ ਪਾਵਾਂਗੇ, ਦੇਖੋ ਤੁਸੀਂ ਮਰਾਠੀ ਥੀਏਟਰ ਇਸ ਲਈ ਮਸ਼ਹੂਰ ਹੈ, ਜਾਂ ਗੁਜਰਾਤੀ ਥੀਏਟਰ ਹੋਇਆ ਜਾਂ ਬੰਗਾਲ ਦਾ ਥੀਏਟਰ, ਉੱਥੇ ਲੋਕ 500 ਰੁਪਈਆ 400 ਰੁਪਈਆ ਵੀ ਟਿਕਟ ਖਰਚਣ ਦੇ ਦਿੰਦੇ ਨੇ। ਸਾਡੇ ਪੰਜਾਬੀ ਦਰਸ਼ਕ ਨੇ ਉਹ ਸੰਗੀਤ ਦੇ ਕਾਰਜਕ੍ਰਮਾਂ ਨੂੰ ਤਾਂ ਜਿਹੜੀ ਟਿਕਟ ਰੱਖੀ ਹੁੰਦੀ ਆ ਪੈਸਾ ਦੇ ਦੇਣਗੇ। ਜੇ ਪੰਜਾਬੀ ਰੰਗਮੰਚ ਦੀ ਗੱਲ ਆਊਗੀ ਜਾਂ ਸ਼ਾਇਰੀ ਦੀ ਵੀ ਗੱਲ ਆਊਗੀ, ਕਿਸੇ ਪੋਇਟ ਨੂੰ ਵੀ ਸੁਣਨ ਜਾਣਾ ਹੋਵੇ, ਉਹ ਪੈਸਾ ਖਰਚਣ ਥੋੜ੍ਹਾ ਸੰਕੋਚ ਕਰਦੇ ਨੇ। ਕੰਪਨੀਆਂ ਦਾ ਵੀ ਇਹੀ ਹਾਲ ਹੈ। ਲੇਕਿਨ ਅਸੀਂ ਉਸ ਨੂੰ, ਮੈਂ ਸਮਝਦਾ ਤਿੰਨ ਸਾਹਿਬ ਕਿ ਅਸੀਂ ਉਹਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਔਰ ਕੁਛ ਹੱਦ ਤੱਕ ਚੇਂਜ ਹੋਏ ਵੀ ਨੇ। ਹੁਣ ਦਰਸ਼ਕ ਜੁੜ ਰਿਹਾ ਪੰਜਾਬੀ ਰੰਗਮੰਚ ਨਾਲ, ਹੋਰ ਕਲਾਵਾਂ ਨਾਲ ਵੀ। ਮੈਂ ਇਹਨਾਂ ਨੂੰ ਪੰਜਾਬੀ ਜਿਹੜੀਆਂ ਹੋਰ ਸਾਡੀਆਂ ਕਲਾਵਾਂ ਨੇ, ਚਾਹੇ ਉਹ ਸ਼ਾਇਰੀ ਹੈ, ਚਾਹੇ ਉਹ ਰੰਗਮੰਚ ਹੈ, ਉਸ ਨਾਲ ਜੁੜਨ ਦੀ ਦਰਸ਼ਕ ਦਾ ਰੁਝਾਨ ਬਣ ਰਿਹਾ ਹੈ। ਠੀਕ ਹੈ ਜੀ। ਪੰਜਾਬੀ ਦੇ ਵਿੱਚ ਜ਼ਿਆਦਾਤਰ ਜਿੱਦਾਂ ਇਕਾਂਗੀ ਨਾਟਕ ਹੀ ਲਿਖੇ ਜਾਂਦੇ ਆ। ਬਲਵੰਤ ਗਾਰਗੀ ਨੇ ਵੀ ਜਿੱਦਾਂ ਕਣਕ ਦੀ ਬੱਲੀ ਅਤੇ ਹੋਰ ਬਹੁਤ ਸਾਰੇ ਉਹਨਾਂ ਨੇ ਇਕਾਂਗੀ ਲਿਖੇ, ਲੰਬੇ ਨਾਟਕ, ਵੱਡੇ ਨਾਟਕ ਨਹੀਂ ਲਿਖੇ। ਇਹਦਾ ਕੀ ਕਾਰਨ ਹੈਗਾ ਜੀ? ਉਹੀ ਗੱਲ ਹੈ ਜੀ ਕਿ ਦਰਸ਼ਕ ਦਾ ਇੰਟਰਸਟ ਇੰਨੀ ਦੇਰ ਤੱਕ ਰਹਿੰਦਾ ਹੈਗਾ। ਹਾਂਜੀ। ਔਰ ਮੈਂ ਸਮਝਦਾ ਕਿ ਈਵਨ ਗਾਰਗੀ ਸਾਹਿਬ, ਟਿਵਾਣਾ ਸਾਹਿਬ ਵੀ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਜਿਹੜਾ ਰਾਈਟਰ ਹੈ ਨਾ ਜੀ ਡਰਾਮੇ ਦਾ, ਉਹਨੂੰ ਦਰਸ਼ਕ ਦਾ ਇੰਟਰਸਟ ਨੂੰ ਮੁੱਖ ਰੱਖ ਕੇ ਨਾਟਕ ਲਿਖਣਾ ਚਾਹੀਦਾ ਹੈ। ਉਹਨੂੰ ਸਿਰਫ ਕਹਾਣੀ ਕਹਿਣ ਲਈ ਕਹਾਣੀ ਨਹੀਂ ਕਹਿਣੀ ਚਾਹੀਦੀ ਵੀ ਮੈਂ ਇਹ ਕਹਾਣੀ ਕਹਿਣੀ ਹੈ, ਚਾਹੇ ਇਹਦੇ 'ਚ 2 ਘੰਟੇ ਲੱਗ ਜਾਣ, 2.5 ਘੰਟੇ। ਉਹਨੂੰ ਇਹ ਦੇਖਣਾ ਚਾਹੀਦਾ ਕਿ ਮੈਂ ਕਹਾਣੀ ਨੂੰ ਕਿਸ ਤਰ੍ਹਾਂ ਦਾ ਮੋੜ ਦੇਣਾ, ਕਿਸ ਸੀਨ ਬਾਅਦ। ਟਿਵਾਣਾ ਸਾਹਿਬ ਇਸ ਲਈ ਕਾਮਯਾਬ ਸੀ, ਉਹਨਾਂ ਦੀ ਅੱਜ ਤੱਕ ਵੀ ਪ੍ਰੋਡਕਸ਼ਨਾਂ, ਜਿਵੇਂ ਮੈਨੂੰ ਕਈ ਲੋਕ ਆ ਕੇ ਕਹਿਣਗੇ ਜੀ 8-8 ਹਜ਼ਾਰ ਦਾ ਇਕੱਠ ਉਹਨਾਂ ਨੂੰ ਦੇਖਣ ਆਉਂਦਾ ਸੀ। ਅੱਜ ਵੀ ਅਸੀਂ ਗੱਲ ਕਰਦੇ ਸੀ, ਉੱਥੇ ਵੀ ਇਹੀ ਗੱਲ ਕਹੀ ਗਈ ਕਿ ਟਿਵਾਣਾ ਸਾਹਿਬ ਦੀਆਂ ਪ੍ਰੋਡਕਸ਼ਨਾਂ ਨੂੰ ਦੇਖਣ ਲਈ ਲੋਕ ਆਪ ਮੁਹਾਰੇ ਆਉਂਦੇ ਸੀ, ਟਰੈਕਟਰਾਂ ਦੇ, ਟਰਾਲੀਆਂ ਦੇ, ਕਿਉਂਕਿ ਉਹ ਜਿਹੜੀ ਗੱਲ ਕਹਿੰਦੇ ਸੀ, ਜਿਹੜੀ ਕਹਾਣੀ ਕਹਿੰਦੇ ਸੀ, ਉਹਦਾ ਉਹ ਇੰਟਰਸਟ ਬਣਾ ਕੇ ਰੱਖਦੇ ਸੀ। ਦਰਸ਼ਕ ਜੁੜਿਆ ਹੁੰਦਾ ਸੀ, ਉਹਨੂੰ ਹੁੰਦਾ ਸੀ ਆਹ ਸੀਨ ਤੋਂ ਬਾਅਦ ਪਤਾ ਨਹੀਂ ਕੀ ਹੋਣਾ। ਕਹਾਣੀ ਨੂੰ ਉਹਨਾਂ ਨੂੰ ਮੋੜ ਦੇਣਾ ਆਉਂਦਾ ਸੀ। ਜਦ ਤੱਕ ਤੁਸੀਂ ਕਹਾਣੀ ਨੂੰ ਦਰਸ਼ਕ ਦੇ ਹਿਸਾਬ ਨਾਲ ਇੰਟਰਸਟਿੰਗ ਨਹੀਂ ਬਣਾਓਗੇ, ਕਹਾਣੀ ਨੂੰ ਸਿਰਫ ਕਹਾਣੀ ਕਹਿ ਦੋਗੇ ਕਿ ਮੈਂ ਤਾਂ ਲਿਖਤੀ ਹੈ, ਹੁਣ ਇਹ ਐਕਸੈਪਟ ਵੀ ਕਰ ਲੈਣ, ਉਹ ਇਸ ਤਰ੍ਹਾਂ ਨਹੀਂ ਹੋਣਾ। ਉਹਦੇ 'ਚ ਬਹੁਤ ਚੀਜ਼ਾਂ ਜੁੜ ਜਾਂਦੀਆਂ ਨੇ, ਸੰਗੀਤ ਜੁੜ ਜਾਂਦਾ ਹੈ, ਲਾਈਟ ਸਾਊਂਡ ਜੁੜ ਜਾਂਦਾ, ਰੌਸ਼ਨੀ ਜੁੜ ਜਾਂਦੀ ਹੈ। ਇੱਕ ਡਰਾਮੇ ਨੂੰ ਮਿਆਰੀ ਬਣਾਉਣ ਲਈ ਹੋਰ ਸਪੋਰਟ ਸਿਸਟਮ ਦੀ ਲੋੜ ਹੁੰਦੀ ਹੈ।